ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਸਾਡੇ ਨਾਲ ਨਾਰਥ ਅਮਰੀਕਾ ਤੋਂ ਜੁੜੇ ਹੋਏ ਆ, ਮੈਂ ਅਮਰਵੀਰ ਸਿੰਘ ਆਪ ਸਭ ਦਾ ਅੱਜ ਦੇ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਗੱਲ ਕਰਾਂਗੇ ਅਕਾਲੀ ਦਲ ਤੇ ਭਾਜਪਾ ਦੇ ਗੱਠਜੋੜ ਬਾਰੇ। ਇੱਕ ਵੱਡੀ ਡਿਵੈਲਪਮੈਂਟ ਦਿੱਲੀ ਦੇ ਵਿੱਚੋਂ ਸਾਹਮਣੇ ਆਈ ਹੈ, ਦਿੱਲੀ ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਹੋਇਆਂ, ਜਿੱਥੇ ਦਿੱਲੀ ਦੇ ਵਿੱਚ ਚੋਣ ਪ੍ਰਚਾਰ ਸਾਰੀਆਂ ਪਾਰਟੀਆਂ ਵੱਲੋਂ ਵਿੱਢਿਆ ਜਾ ਚੁੱਕਿਆ। ਉੱਥੇ ਪਿਛਲੇ ਦਿਨਾਂ ਦੇ ਵਿੱਚ ਅਕਾਲੀ ਦਲ ਤੇ ਭਾਜਪਾ ਦੇ ਵਿਚਕਾਰ ਇਸ ਗੱਲ ਨੂੰ ਗੱਠਜੋੜ ਨੂੰ ਲੈ ਕੇ ਦਿੱਲੀ ਦੇ ਵਿੱਚ ਚੋਣਾਂ ਕਿਵੇਂ ਲੜੀਆਂ ਜਾਣ, ਕਿੰਨਾ ਸ਼ਰਤਾਂ ਦੇ ਉੱਤੇ ਲੜੀਆਂ ਜਾਣ, ਇਸ ਨੂੰ ਲੈ ਕੇ ਤਕਰਾਰ ਚੱਲ ਰਹੀ ਸੀ ਤੇ ਅੱਜ ਉਸ ਦਾ ਜਿਹੜਾ ਸਿੱਟਾ ਹੈ ਉਹ ਸਾਡੇ ਸਾਹਮਣੇ ਆਇਆ। ਅਕਾਲੀ ਦਲ ਨੂੰ ਬੀਜੇਪੀ ਨੇ ਕੋਈ ਵੀ ਸੀਟ ਜਿਹੜੀ ਹੈ ਗੱਠਜੋੜ ਦੇ ਵਿੱਚ ਨਹੀਂ ਦਿੱਤੀ। ਵਿਸ਼ੇਸ਼ ਕਰਕੇ ਜਿਹੜਾ ਵਿਰੋਧ ਨਾਗਰਿਕਤਾ ਕਾਨੂੰਨ CAA ਦਾ, ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦਾ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਉਹਨਾਂ ਵੱਲੋਂ ਕੀਤਾ ਗਿਆ, ਉਸ 'ਤੇ ਉਹਨਾਂ ਦੀ ਪੋਜੀਸ਼ਨ ਰੀਕਨਸੀਡਰ ਕਰਨ ਲਈ ਉਹਨਾਂ ਨੂੰ ਕਿਹਾ ਗਿਆ ਕਿ ਇਹਦੇ 'ਤੇ ਨਜ਼ਰਸਾਨੀ ਕਰੋ ਅਤੇ ਜਿਹੜਾ ਸਾਡਾ ਸਟੈਂਡ ਹੈ ਇਹਦੇ ਹੱਕ ਦੇ ਵਿੱਚ ਤੁਸੀਂ ਆ ਕੇ ਖਲੋਵੋ। ਇਹ ਜਿਹੜਾ ਤਰਕ ਹੈ ਇਹ ਮਨਜਿੰਦਰ ਸਿੰਘ ਸਿਰਸਾ, ਜਿਹੜੇ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਨੇ, ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਦਿੱਤਾ ਗਿਆ। ਜਦ ਕਿ ਦੂਜਾ ਪੱਖ ਇਹ ਵੀ ਹੈ ਕਿ ਸੀਟ ਸ਼ੇਅਰਿੰਗ ਨੂੰ ਲੈ ਕੇ ਜਾਂ ਚੋਣ ਦਾ ਜਿਹੜਾ ਸਿੰਬਲ ਹੁੰਦਾ, ਚੋਣ ਨਿਸ਼ਾਨ ਨੂੰ ਲੈ ਕੇ ਕਿੰਨੀਆਂ ਸੀਟਾਂ ਮਿਲਣੀਆਂ ਚਾਹੀਦੀਆਂ ਨੇ, ਉਸ ਨੂੰ ਲੈ ਕੇ ਜਿਹੜੀ ਪਾਰਟੀ ਦੀ ਅੰਦਰੂਨੀ ਲੀਡਰਸ਼ਿਪ ਹੈਗੀ ਹੈ, ਹਾਈ ਕਮਾਂਡ, ਉਹਨਾਂ ਦੇ ਵਿਚਕਾਰ ਜਿਹੜੀ ਹੈ ਤਕਰਾਰ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਸੀ। ਪਰ ਹੁਣ ਜਿਹੜੀ ਗੱਲ ਹੈ ਉਹ ਸਪਸ਼ਟ ਹੋ ਚੁੱਕੀ ਹੈ ਕਿ ਭਾਜਪਾ ਵੱਲੋਂ ਅਕਾਲੀ ਦਲ ਨੂੰ ਦਿੱਲੀ ਦੇ ਵਿੱਚ ਕੰਪਲੀਟਲੀ ਦਰਕਿਨਾਰ ਕਰ ਦਿੱਤਾ ਗਿਆ, ਜਿਹਦੇ ਤੋਂ ਬਾਅਦ ਅਕਾਲੀ ਦਲ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਅਸੀਂ ਜਿਹੜਾ ਸਿਟੀਜ਼ਨਸ਼ਿਪ ਨਾਗਰਿਕਤਾ ਕਾਨੂੰਨ ਦੇ ਉੱਤੇ ਆਪਣਾ ਸਟੈਂਡ ਆ ਉਹ ਕਾਇਮ ਰੱਖਾਂਗੇ। ਇਹਦੇ ਵਿੱਚ ਮੁਸਲਮਾਨਾਂ ਨੂੰ ਵੀ ਇਨਕਲੂਡ ਕਰਨਾ ਚਾਹੀਦਾ ਅਤੇ ਅਸੀਂ ਜਿਹੜੇ ਹੈਗੇ ਆ ਇਹਦੇ 'ਤੇ ਦਿੱਲੀ ਦੇ ਵਿੱਚ ਹੁਣ ਚੋਣਾਂ ਨਹੀਂ ਲੜਾਂਗੇ। ਪਰ ਇੱਕ ਫੈਕਟ ਜਾਂ ਇੱਕ ਨੁਕਤਾ ਇਹ ਵੀ ਇੱਥੇ ਦੇਖਣਾ ਬਣਦਾ ਹੈ ਕਿ ਅਕਾਲੀ ਦਲ ਵੱਲੋਂ ਲੋਕ ਸਭਾ ਦੇ ਵਿੱਚ ਜਦੋਂ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਇਹ ਆਇਆ ਸੀ, ਬਿੱਲ ਆਇਆ ਸੀ, ਉਦੋਂ ਇਹਦੇ ਹੱਕ ਦੇ ਵਿੱਚ ਅਕਾਲੀ ਦਲ ਖੜਾ ਹੋਇਆ ਸੀ। ਅਤੇ ਈਵਨ ਜਦੋਂ ਹੁਣ ਪੰਜਾਬ ਦੇ ਵਿੱਚ ਪੰਜਾਬ ਅਸੈਂਬਲੀ ਨੇ ਇਹਦੇ ਖਿਲਾਫ ਰੈਜ਼ੋਲਿਊਸ਼ਨ ਕੀਤਾ ਅਤੇ ਅਕਾਲੀ ਦਲ ਉਦੋਂ ਵੀ ਨਾਗਰਿਕਤਾ ਕਾਨੂੰਨ ਦੇ ਹੱਕ ਦੇ ਵਿੱਚ ਖਲੋਤਾ ਹੈ। ਇਹ ਇੱਕ ਸਵਾਲ ਹੈ ਵੀ ਅਕਾਲੀ ਦਲ ਦੀ ਕਿਤੇ ਇਹ ਦੋਗਲੀ ਜਿਹੜੀ ਨੀਤੀ ਹੈ, ਪਾਰਲੀਮੈਂਟ ਦੇ ਵਿੱਚ ਉਹਦੇ ਹੱਕ ਦੇ ਵਿੱਚ ਖਲੋਣਾ ਅਤੇ ਫਿਰ ਵੋਟਾਂ ਦੇ ਵਿੱਚ ਆ ਕੇ ਇਹ ਗੱਲ ਕਹਿਣੀ ਕਿ ਅਸੀਂ ਨਾਗਰਿਕਤਾ ਕਾਨੂੰਨ ਦੇ ਖਿਲਾਫ ਖੜ੍ਹੇ ਹਾਂ ਅਤੇ ਇਹਦੇ 'ਤੇ ਜੇ ਸਾਨੂੰ ਸੀਟਾਂ ਵੀ ਛੱਡਣੀਆਂ ਪੈਂਦੀਆਂ ਨੇ ਅਤੇ ਅਸੀਂ ਛੱਡ ਦਿਆਂਗੇ, ਇਹਦੇ ਕੀ ਮਾਇਨੇ ਨੇ ਅਤੇ ਅੰਦਰਲੀ ਜਿਹੜੀ ਇਹ ਪੋਲੀਟਿਕਸ ਹੈ ਕੀ ਹੈ। ਅਤੇ ਇੱਕ ਵੱਡਾ ਸਵਾਲ ਇੱਥੇ ਵੀ ਉੱਠਦਾ ਵੀ ਜਿੱਥੇ ਇਹ ਗੱਠਜੋੜ ਹੁਣ ਖਤਮ ਹੋਇਆ ਦਿੱਲੀ ਦੇ ਵਿੱਚ, ਇਹਦਾ ਫਿਊਚਰ ਪੰਜਾਬ ਦੇ ਵਿੱਚ ਕੀ ਹੋਵੇਗਾ। ਅਕਾਲੀ ਦਲ ਭਾਜਪਾ ਦੇ ਗੱਠਜੋੜ ਦੇ ਉੱਤੇ ਇੱਕ ਵੱਡਾ ਜਿਹੜਾ ਸਵਾਲੀਆ ਨਿਸ਼ਾਨ ਹੈ ਉਹ ਇਸ ਸਾਰੇ ਦੇ ਨਾਲ ਲੱਗਦਾ। ਇਹ ਸਾਰੀ ਵਿਚਾਰ ਚਰਚਾ ਦੇ ਲਈ ਅੱਜ ਸਾਡੇ ਨਾਲ ਟੋਰਾਂਟੋ ਤੋਂ ਮੀਡੀਆ ਪਰਸਨੈਲਿਟੀ ਸਰਦਾਰ ਹਰਪ੍ਰੀਤ ਸਿੰਘ ਇਸ ਵਕਤ ਫੋਨ ਲਾਈਨ 'ਤੇ ਬਣੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਰਪ੍ਰੀਤ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ, ਜਿੰਨੇ ਵੀ ਸਾਡੇ ਦਰਸ਼ਕ ਨੇ ਜਾਂ ਸਰੋਤੇ ਨੇ ਵੱਖ-ਵੱਖ ਮਾਧਿਅਮਾਂ ਰਾਹੀਂ ਜਾਂ ਸਾਧਨਾਂ ਰਾਹੀਂ ਜੁੜੇ ਨੇ, ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਕੀ ਕਹਿਣਾ ਚਾਹੋਗੇ ਜਿਹੜੀ ਇਹ ਡਿਵੈਲਪਮੈਂਟ ਹੋਈ ਹੈ? ਮਤਲਬ ਸਿੱਧੀ ਗੱਲ ਤਾਂ ਇਹੀ ਸਮਝ ਆਉਂਦੀ ਹੈ ਕਿ ਬੀਜੇਪੀ ਨੇ ਅਕਾਲੀਆਂ ਨੂੰ ਦਰਕਿਨਾਰ ਕਰ ਦਿੱਤਾ, ਪਰ ਹੁਣ ਅਕਾਲੀ ਦਲ ਵੱਲੋਂ ਇਹ ਦਾਅਵਾ ਕੀਤਾ ਗਿਆ ਕਿ ਅਸੀਂ ਨਾਗਰਿਕਤਾ ਕਾਨੂੰਨ ਦੇ ਖਿਲਾਫ ਖਲੋਤੇ ਹਾਂ ਅਤੇ ਸਾਨੂੰ ਸਟੈਂਡ ਰੀਕਨਸੀਡਰ ਕਰਨ ਲਈ ਬੀਜੇਪੀ ਵੱਲੋਂ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਸੀ। ਅਸੀਂ ਸੀਟਾਂ ਛੱਡ ਸਕਦੇ ਹਾਂ, ਪਰ ਜਿਹੜਾ ਸਾਡਾ ਸਟੈਂਡ ਹੈ ਇਸ ਮਾਮਲੇ ਦੇ ਉੱਤੇ ਅਸੀਂ ਉਹਦੇ 'ਤੇ ਕੰਪਰੋਮਾਈਜ਼ ਨਹੀਂ ਕਰਾਂਗੇ। ਸੋ ਜਿਹੜੀ ਇਹ ਡਿਵੈਲਪਮੈਂਟ ਹੋਈ ਹੈ, ਕਿਵੇਂ ਐਨਾਲਾਈਜ਼ ਕਰਦੇ ਹੋ, ਦੇਖਦੇ ਹੋ ਇਸ ਪਾਰਟ ਨੂੰ? ਦੇਖੋ ਜੀ, ਮੈਂ ਜਿਹੜਾ ਮੁੱਢਲਾ ਤਾਂ ਮੇਰਾ ਜਿਹੜੀ ਟਿੱਪਣੀ ਆ ਉਹ ਇਹੀ ਆ ਵੀ ਪੰਜਾਬੀ ਦੀ ਇੱਕ ਅਖੌਤ ਆ ਵੀ ਬਸ਼ਰਮਾਂ ਦੀ ਡੁੱਲ ਗਈ ਦਾਲ, ਕਿਉਂ ਕਹਿੰਦੇ ਅਸੀਂ ਤਾਂ ਸਭ ਭੁੰਜਿਓ ਚੱਕ ਹੀ ਖਾਂਦੇ ਆ, ਹਨਾ। ਤੇ ਇਹਨਾਂ ਦੇ ਨਾਲ ਇਹੀ ਕੁਛ ਹੋਇਆ। ਇਹ ਜਿੰਨੀਆਂ ਵੀ ਵੱਡੀਆਂ ਗੱਲਾਂ ਕਰਦੇ ਪਏ ਨੇ ਜੀ, ਅਸੀਂ ਆਪਣੇ ਸਿਧਾਂਤ ਦੇ ਨਾਲ ਜੀ, ਸਾਨੂੰ ਸੀਟਾਂ ਨਹੀਂ ਚਾਹੀਦੀਆਂ, ਅਸੀਂ ਅਕਾਲੀ ਜਿਹੜੇ ਹੈਗੇ ਆ। ਵੈਸੇ ਤਾਂ ਅਕਾਲੀਆਂ ਨੂੰ, ਇਹਨਾਂ ਅਕਾਲੀਆਂ ਨੂੰ ਅਕਾਲੀ ਕਹਿਣਾ ਹੀ ਅਕਾਲੀ ਸ਼ਬਦ ਦੀ ਇੱਕ ਤੋਹੀਨ ਆ। ਔਰ ਇਹ ਮੈਂ ਕਹਿੰਦਾ ਕਿ ਬੱਜਰ ਗਲਤੀ ਹੋਊਗੀ ਸਾਡੇ ਲੋਕਾਂ ਦੀ ਜੇ ਅਸੀਂ ਇਹਨਾਂ ਲੋਕਾਂ ਨੂੰ ਅਕਾਲੀ ਕਹਿੰਦੇ ਹਾਂ। ਤੇ ਮੋਸਟਲੀ ਇਹੀ ਆ ਵੀ ਅੱਜ ਜਿਵੇਂ ਇੱਕ ਚੱਲਣ ਵੀ ਚੱਲ ਰਿਹਾ ਕਿ ਇਹਨਾਂ ਨੂੰ ਐੜਾ ਅੱਗੇ ਕੱਟ ਕੇ ਤੇ ਕਾਲੀ ਦਲ
ਇਹ ਤੋਂ ਵੱਧ ਨਾ ਤਾਂ ਇਹ ਅਕਾਲੀ ਦਲ ਆ। ਅਕਾਲੀ ਦਲ ਮੋਸਟਲੀ ਇਹ ਲੋਕਾਂ ਦੇ ਵਿੱਚ ਪ੍ਰਚਲਿਤ ਹੋ ਰਹੇ ਨੇ ਔਰ ਉਹਨਾਂ ਦੇ ਕਾਰਨ ਨੇ। ਉਹਨਾਂ ਕਾਰਨਾਂ ਦੀ ਇੱਕ ਲਗਾਤਾਰਤਾ ਕਿ ਇਹ ਜਿਹੜੇ ਲੋਕ ਨੇ ਇਹਨਾਂ ਨੇ ਹਮੇਸ਼ਾ ਪੰਥ ਦੇ ਨਾਲ ਈਵਨ ਜਿਹੜੀ ਆਪਣੀ ਧਰਤੀ ਆ, ਪੰਜਾਬ ਜਿਹੜੀ ਧਰਤੀ ਆ, ਉਹਨਾਂ ਦੇ ਨਾਲ ਗਦਾਰੀ ਵੀ ਕੀਤੀ ਆ, ਮਕਾਰੀ ਵੀ ਕੀਤੀ ਆ। ਔਰ ਇਸ ਜਿਹੜੀ ਇਹ ਸਿਲਸਿਲੇ ਦੀ ਮੇਰਾ ਖਿਆਲ ਆ ਵੀ ਹੁਣ ਇੱਕ ਚੀਜ਼ ਅੱਗੇ ਇਹ ਵੀ ਆ ਜਾਂਦੀ ਆ ਵੀ ਪਾਪ ਦਾ ਘੜਾ ਜਿਹੜਾ ਆ ਨਾ ਉਹ ਭਰਦਾ ਤਾਂ ਹੁੰਦਾ ਹੀ ਆ। ਤੇ ਇਹ ਜਿਹੜਾ ਹੈਗਾ ਆ ਆਲਮੋਸਟ ਜੋ ਹਾਲਾਤ ਨੇ ਕਾਲੀਆਂ ਦੇ, ਉਹਨਾਂ ਦਾ ਇਹੀ ਆ ਵੀ ਇਹਨਾਂ ਦੇ ਪਾਪ ਦਾ ਘੜਾ ਜਿਹੜਾ ਹੈਗਾ ਜਾਂ ਲੋਕਾਂ ਦੀ ਜਿਹੜੀ ਝੂਠ ਸੁਣਨ ਦੀ ਜਿਹੜੀ ਉਹਨਾਂ ਦੀ ਸਮਰੱਥਾ ਸੀ ਉਹਦਾ ਅੰਤ ਆ। ਉਹਦਾ ਇਸ ਸਿਖਰ ਦੇ ਉੱਤੇ ਪਹੁੰਚ ਚੁੱਕੇ ਨੇ ਜੀ। ਇਹ ਗੱਲ ਮੈਂ ਤਾਂ ਕੀਤੀ ਆ ਵੀ ਇਹ ਭੂਮਿਕਾ ਜਿਹੜੀ ਆ ਇਹ ਬੰਨਣੀ ਬਹੁਤ ਜ਼ਰੂਰੀ ਹੋ ਜਾਂਦੀ ਆ ਵੀ ਸਟੇਟ ਜਿਹੜੀ ਹੈਗੀ ਆ ਉਹ ਕਿਸੇ ਦੀ ਸਕੀ ਨਹੀਂ ਹੁੰਦੀ, ਜਿਹੜੀ ਨਾਰਮਲ ਤੌਰ ਦੇ ਉੱਤੇ ਅਸੀਂ ਕਹਿੰਦੇ। ਪਰ ਜਿਹੜੀ ਹਿੰਦੁਸਤਾਨ ਵਰਗੀ ਸਟੇਟ ਹੈਗੀ ਆ, ਜਿਹੜੀ ਕਮਿਊਨਿਟੀ ਦੀਆਂ ਬੁਨਿਆਦਾਂ ਦੇ ਉੱਤੇ ਉਸਰੀ ਹੋਈ ਆ, ਉਹਦੇ ਵਿੱਚ ਇਹਨਾਂ ਲੋਕਾਂ ਦੀ ਕੋਈ ਖਾਸ ਬੁੱਕਤ ਹੋ ਹੀ ਨਹੀਂ ਸਕਦੀ। ਦੇਖੋ ਬਹੁਤ ਸਾਰੀਆਂ ਜਿਹੜੀਆਂ ਉਦਾਹਰਨਾਂ ਨੇ ਪਿਛਲੇ ਸਮਿਆਂ ਦੇ ਵਿੱਚ ਆਈਆਂ ਨੇ। ਜਿਵੇਂ ਪਹਿਲਾਂ ਕਿਹਾ ਸੀਗਾ ਵੀ ਸਟੇਟ ਦੇ ਵਿੱਚ ਜਦੋਂ ਗੋਰਿਆਂ ਦੇ ਵਿੱਚ ਸੀਗੇ ਤੇ ਉਹਨਾਂ ਨੇ ਵੀ ਇਹੀ ਕੁਛ ਕੀਤਾ ਸੀ, ਪਰ ਫਿਰ ਵੀ ਉਹਨਾਂ ਦਾ ਘੱਟੋ ਘੱਟ ਆਪਣੇ ਲੋਕਾਂ ਦੇ ਵਿੱਚ ਇੱਕ ਨਜ਼ਰੀਆ ਤਾਂ ਸੀ ਨਾ ਕਿ ਉਹ ਬਾਹਰੋਂ ਆਏ ਸੀਗੇ। ਪਰ ਇਹ ਜਿਹੜੇ ਨੇ ਇਹਨਾਂ ਦੀ ਬੁਨਿਆਦ ਝੂਠ ਆ ਇਸ ਹਿੰਦੁਸਤਾਨੀ ਸਟੇਟ ਦੀ। ਇਹਨਾਂ ਦੀ ਜਿਹੜੀ ਸਿਆਸਤ ਜਿਹੜੀ ਆ ਉਹ ਝੂਠ ਦੇ ਉੱਤੇ ਟਿਕੀ ਹੋਈ ਆ ਔਰ ਉਸ ਝੂਠ ਦੇ ਵਿੱਚ ਜਿਹੜੀਆਂ ਇਹ ਘੱਟ ਗਿਣਤੀਆਂ ਨੇ ਉਹਨਾਂ ਨੂੰ ਸਿਰਫ ਇਹ ਆਪਣੇ ਜਿਹੜੇ ਟੁੱਕੜ ਪੋਚਾਂ ਦੇ ਤੌਰ ਦੇ ਉੱਤੇ ਹੀ ਇਹਨਾਂ ਨੂੰ ਯੂਜ਼ ਕਰਦੇ ਨੇ। ਚਾਹੇ ਖਾਸ ਕਰਕੇ ਜਿਹੜੀਆਂ ਘੱਟ ਗਿਣਤੀਆਂ ਦੇ ਨੁਮਾਇੰਦੇ ਹੁੰਦੇ ਨੇ ਜਾਂ ਜਿਨ੍ਹਾਂ ਨੂੰ ਇਹ ਲੀਡਰ ਬਣਾ ਕੇ ਇਹ ਪੇਸ਼ ਕਰਦੇ ਨੇ, ਚਾਹੇ ਉਹ ਕਸ਼ਮੀਰ ਦੇ ਵਿੱਚ ਅਬਦੁੱਲੇ ਹੁਣੀ ਹੋਣ ਜੀ, ਚਾਹੇ ਉਹ ਪੰਜਾਬ ਦੇ ਵਿੱਚ ਅਮਰਿੰਦਰ ਹੋਵੇ ਤੇ ਚਾਹੇ ਇਹ ਪ੍ਰਕਾਸ਼ ਬਾਦਲ ਹੋਵੇ, ਇਹ ਸਾਰੇ ਉਹਨਾਂ ਨੇ ਉਸੇ ਫਾਰਮੂਲੇ ਦੇ ਤਹਿਤ ਉਹਨਾਂ ਪੈਮਾਨਿਆਂ ਨੂੰ ਮੁੱਖ ਰੱਖ ਕੇ ਜਿਹੜੇ ਨੇ ਇਹ ਉਸਰੇ ਸੀਗੇ। ਸਾਡੇ ਵਿੱਚ ਇਹ ਆ ਜਾਂਦਾ ਕਿ ਨਹੀਂ ਬਾਦਲ ਵਰਗਾ ਘਾਗ ਸਿਆਸਤਦਾਨ, ਮੈਨੂੰ ਇਹ ਲੱਗਦਾ ਹੁੰਦਾ ਵੀ ਬਾਦਲ ਵਰਗਾ ਬੁੱਗ ਸਿਆਸਤਦਾਨ ਕੋਈ ਹੈ ਨਹੀਂ ਜਿਹਨੂੰ ਜਿਹੜਾ ਨਾ ਆਪਣੀ ਬੋਲੀ ਦਾ ਹੋ ਸਕਿਆ, ਨਾ ਆਪਣੇ ਲੋਕਾਂ ਦਾ ਹੋ ਸਕਿਆ, ਨਾ ਆਪਣੇ ਪ੍ਰਾਂਤ ਦਾ ਹੋ ਸਕਿਆ, ਨਾ ਆਪਣੇ ਧਰਮ ਦਾ ਹੋ ਸਕਿਆ, ਕਿਸੇ ਦਾ ਨਹੀਂ ਹੋਇਆ। ਔਰ ਅਲਟੀਮੇਟਲੀ ਜਿਹੜੀ ਇਹਨਾਂ ਨੇ ਸ਼ੀਸ਼ਾ ਦਿਖਾ ਲਿਆ ਹਿੰਦੂ ਤਵੀਆਂ ਨੇ, ਇਹ ਦਿਖਾਉਣਾ ਹੀ ਦਿਖਾਉਣਾ ਸੀਗਾ, ਕਿਉਂਕਿ ਹਿੰਦੂ ਤਵੀਆਂ ਦੇ ਨਾਲ ਸਾਂਝ ਜਿਹੜੀ ਹੈਗੀ ਆ ਉਹ ਉਸ ਜਿਹੜਾ ਬੋਲਾ ਹੈਗਾ ਆ ਸਾਡਾ ਕਿ ਜਾਵੇ ਗਏ ਵਿਪਰਨ ਕੀ ਰੀਤ ਮੈਂ ਨਾ ਕਰੂ ਤਿੰਨ ਕੀ ਪ੍ਰਤੀਤ, ਉਹਦੀਆਂ ਬੁਨਿਆਦਾਂ ਦੇ ਬੁਨਿਆਦੀ ਤੌਰ ਦੇ ਉੱਤੇ ਜਿਹੜਾ ਹੈਗਾ ਇਹਨਾਂ ਦਾ ਉਹਨਾਂ ਦੇ ਨਾਲ ਸਮਝੌਤਾ ਜਾਂ ਉਹਨਾਂ ਦੇ ਨਾਲ ਰਿਸ਼ਤਾ ਜਿਹੜਾ ਸੀਗਾ ਬੁਨਿਆਦੀ ਤੌਰ ਦੇ ਉੱਤੇ ਗਲਤ ਸੀ। ਔਰ ਅੱਜ ਉਹਨਾਂ ਨੇ ਇਹ ਵੀ ਪ੍ਰੂਵ ਕਰ ਦਿੱਤਾ ਵੀ ਜਿਹੜੇ ਕਾਲੀਆਂ ਨੂੰ ਉਹਨਾਂ ਨੇ ਕਦੀ ਵੀ ਜਿਹੜੇ ਟੁੱਕੜ ਪੋਚ ਜਿਹੜੇ ਸ਼ਿਕਾਰੀ ਨੇ ਉਹਨਾਂ ਤੋਂ ਵੱਧ ਹੋਰ ਕੁਝ ਸਮਝੇ ਕਦੀ ਨਹੀਂ ਹੈਗੇ। ਦੂਸਰੀ ਗੱਲ ਇਹ ਵੀ ਹੈ ਕਿ ਜਿਹੜੇ ਆਪਣੇ ਨਹੀਂ ਨਾ ਕਿਸੇ ਆਪਣੇ ਦੇ ਹੋਏ, ਉਹ ਉਹਨਾਂ ਦੇ ਲਈ ਕਾਲੀ ਕੀ ਨੇ। ਜੇ ਤੁਸੀਂ ਬੀਜੇਪੀ ਦਾ ਇਤਿਹਾਸ ਦੇਖਦੇ ਹੋ ਤੇ ਵਾਜਪਾਈ ਜਿਹੜਾ ਸੀਗਾ ਉਹ ਮੋਡਕ ਦੇ ਸਿਰ ਦੇ ਉੱਤੇ ਪੈਰ ਰੱਖ ਕੇ ਅੱਗੇ ਆਇਆ ਸੀਗਾ, ਉਦੋਂ ਹੀ ਅਡਵਾਨੀ ਉਹਨਾਂ ਦੇ ਨਾਲ ਸੀਗਾ। ਹੁਣ ਅੱਜ ਅਡਵਾਨੀ ਜਿਹੜਾ ਹੈਗਾ ਆ ਉਹਦੇ ਸਿਰ ਦੇ ਉੱਤੇ ਪੈਰ ਰੱਖ ਕੇ ਮੋਦੀ ਅੱਗੇ ਆ ਗਿਆ। ਔਰ ਜਦੋਂ ਮੋਦੀ ਇਸ ਸਾਰੇ ਸਿਲਸਿਲੇ ਦੇ ਵਿੱਚ ਅੱਗੇ ਆਉਂਦਾ, ਜਦੋਂ ਉਹਨੂੰ ਪ੍ਰੈਜ਼ੀਡੈਂਟ ਬਣਾਇਆ ਜਾਂਦਾ ਬੀਜੇਪੀ ਦਾ, ਸਭ ਤੋਂ ਪਹਿਲਾਂ ਉਹ ਮੋਡਕ ਦੇ ਘਰੇ ਜਾਂਦਾ ਇਹ ਦੱਸਣ ਦੇ ਲਈ, ਮੋਡਕ ਦੇ ਘਰੇ ਇਹ ਦੱਸਣ ਲਈ ਜਾਂਦਾ ਵੀ ਲੈ ਅਸੀਂ ਤੇਰੀ ਚੀਜ਼ ਦਾ ਬਦਲਾ ਲੈ ਲਿਆ। ਹੁਣ ਜਿਹੜੀਆਂ ਚੀਜ਼ਾਂ ਜਿਹੜੇ ਲੋਕ ਆਪਣੇ ਦੇ ਨਹੀਂ ਹੋਏ ਉਹ ਇਹ ਤਾਂ ਉਹਨਾਂ ਦੇ ਅੱਗੇ ਕੁਝ ਵੀ ਨਹੀਂ ਹੈਗੇ। ਹੁਣ ਸਿਰਤਾ ਕੁਝ ਵੀ ਕਵੇ। ਹੁਣ ਦੇਖੋ ਬੇਸ਼ਰਮੀ ਦੀ ਹੱਦ ਇਹ ਆ ਵੀ ਜਦੋਂ ਪਾਰਲੀਮੈਂਟ ਦੇ ਵਿੱਚ, ਰਾਜ ਸਭਾ ਦੇ ਵਿੱਚ, ਲੋਕ ਸਭਾ ਦੇ ਵਿੱਚ ਉਹਦੇ ਪੱਖ ਦੇ ਵਿੱਚ ਭਾਈ ਕੀ ਉਦੋਂ ਨਹੀਂ ਸੀ ਇਹਨਾਂ ਨੂੰ ਪਤਾ ਹੈਗਾ ਵੀ ਉਹਦੇ ਵਿੱਚੋਂ ਮੁਸਲਮਾਨ ਕੱਢ ਰਹੇ ਨੇ। ਜਦੋਂ CAB ਜਿਹੜਾ ਸੀਗਾ ਉਹ ਪਾਰਲੀਮੈਂਟ ਦੇ ਵਿੱਚ ਪੇਸ਼ ਕੀਤਾ ਗਿਆ, ਉਦੋਂ ਇਹ ਸਾਰੇ ਅਨਪੜ੍ਹ ਸੀਗੇ ਵੀ ਜਦੋਂ ਇਹਨਾਂ ਨੂੰ ਪਤਾ ਹੀ ਨਹੀਂ ਲੱਗਾ ਹੈਗਾ ਕਿ ਉਹਦੇ ਵਿੱਚ ਭਾਈ ਮੁਸਲਮਾਨਾਂ ਨੂੰ ਕੱਢ ਰਹੇ ਨੇ। ਫਿਰ ਜਦੋਂ ਵਿਧਾਨ ਸਭਾ ਦੇ ਵਿੱਚ ਬਹਿਸ ਹੁੰਦੀ ਆ ਤਾਂ ਇਹ ਉਹਦੇ ਖਿਲਾਫ ਭੁਗਤਦੇ ਨੇ, CAA ਦੇ ਹੱਕ ਦੇ ਵਿੱਚ ਭੁਗਤਦੇ ਨੇ, ਉਹਨਾਂ ਦੇ ਮੁਸਲਮਾਨਾਂ ਦੇ ਖਿਲਾਫ ਭੁਗਤਦੇ ਨੇ। ਅੱਜ ਕਿਉਂਕਿ ਉਹਨਾਂ ਨੇ ਇਹਨਾਂ ਦੀ ਔਕਾਤ ਸਹੀ ਜਿਹੜੀ ਹੈਗੀ ਆ, ਔਕਾਤ ਜਿਹੜੀ ਟਿਕਾਣੇ ਤੇ ਲਿਆ ਕੇ ਮਾਰ ਦਿੱਤਾ, ਤੇ ਹੁਣ
ਹੁਣ ਇਹ ਬਿਲਕਦੇ ਫਿਰਦੇ ਨੇ, ਇਹ ਕਹਿੰਦੇ ਫਿਰਦੇ ਨੇ ਸਾਰੇ ਲੋਕਾਂ ਦੇ ਵਿੱਚ, ਨਹੀਂ ਜੀ ਅਸੀਂ ਤਾਂ ਕਰਕੇ ਨਹੀਂ ਉਹਦਾ ਮਤਲਬ ਸਮਰਥਨ ਕਰ ਸਕਦੇ ਕਿਉਂਕਿ ਉਹਦੇ ਵਿੱਚ ਮੁਸਲਮਾਨਾਂ ਦੀ ਸ਼ਮੂਲੀਅਤ ਜਿਹੜੀ ਮੁਸਲਮਾਨਾਂ ਨੂੰ ਕੱਢਿਆ ਗਿਆ ਜੀ। ਇਹ ਉਦੋਂ ਨਹੀਂ ਸੀ ਇਹਨਾਂ ਨੂੰ ਪਤਾ, ਸਭ ਪਤਾ ਸੀਗਾ, ਇਹ ਮੀਸਣੇ ਨੇ। ਔਰ ਅੱਜ ਵੀ ਤੁਸੀਂ ਦੇਖ ਲਿਓ ਵੀ ਪ੍ਰਕਾਸ਼ ਬਾਦਲ ਦੇ ਵਿੱਚ ਇੰਨੀ ਜ਼ਰੂਰਤ ਨਹੀਂ ਹੈਗੀ, ਉਹ ਬੰਦਾ ਬਿਨਾਂ ਰੀੜ੍ਹ ਦੀ ਹੱਡੀ ਤੋਂ ਆ ਜੇ ਉਹ ਹਰਸਿਮਰਤ ਬਾਦਲ ਨੂੰ ਉਤੋਂ ਅਸਤੀਫਾ ਦਵਾ ਦੇਵੇ, ਕਦੀ ਵੀ ਨਹੀਂ ਇਹ ਕਰੂਗਾ। ਔਰ ਇਸ ਬੰਦੇ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਕਿ ਅੱਜ ਉਹਨਾਂ ਨੇ ਤੇਰੀ ਸੱਤਾ ਤੋਂ ਹੱਥ ਪਾਇਆ, ਕੱਲ ਨੂੰ ਤੇਰੇ ਰੁਤਬੇ ਦੇ ਉੱਤੇ ਵੀ ਉਹਨਾਂ ਨੇ ਹੱਥ ਪਾਉਣਾ ਹੀ ਪਾਉਣਾ। ਔਰ ਕਿਹੜੇ ਬੰਦਿਆਂ ਦੇ ਸਿਰ ਦੇ ਉੱਤੇ ਇਹ ਰਾਜ ਜਿਹੜਾ ਹੈਗਾ ਛੱਡ ਕੇ ਜਾਊਗਾ? ਸੁਖਬੀਰ ਬਾਦਲ ਵਰਗੇ ਮੰਦਬੁੱਧੀ ਬੰਦੇ ਅੱਗੇ, ਜਿਹਨੂੰ ਨਾ ਬੋਲਣ ਦੀ ਤਮੀਜ਼ ਹੈਗੀ ਆ ਔਰ ਨਾ ਹੀ ਕੋਈ ਉਹਨੂੰ ਸੋਚਣ ਦੀ ਕੋਈ ਅਕਲ ਹੈਗੀ ਆ। ਹਾਂ, ਇਹਨਾਂ ਨੂੰ ਸਟੇਟ ਨੇ ਪੈਸਾ ਖਿਲਾਇਆ। ਇਹ ਜਿੰਨੇ ਵੀ ਨੇ ਸਾਰੇ ਟੁੱਕੜ ਬੋਚ ਜਿੰਨੇ ਵੀ ਨੇ, ਚਾਹੇ ਉਹ ਸਿਰਸਾ ਸੀਗਾ, ਚਾਹੇ ਉਹ ਜੀਕੇ ਹੋਵੇ, ਚਾਹੇ ਉਹ ਬਾਦਲ ਹੋਵੇ, ਚਾਹੇ ਹਰਸਿਮਰਤ ਕੌਰ ਹੋਵੇ, ਤੇ ਚਾਹੇ ਬਿਕਰਮ ਮਜੀਠੀਆ ਹੋਵੇ, ਜਿੰਨਾ ਵੀ ਸਾਰੇ ਦਾ ਸਾਰਾ ਕੋੜਮਾ ਹੈਗਾ ਆ, ਉਹਨਾਂ ਨੇ ਖੋਖਲਾ ਕਰ ਦਿੱਤਾ। ਔਰ ਖੋਖਲਾ ਬੰਦਾ ਜਿਹੜਾ ਹੈਗਾ ਉਹ ਬਿਨਾਂ ਬੁਨਿਆਦ ਤੋਂ ਉਹਨੇ ਆਪਣੇ ਆਪ ਕਲੈਪਸ ਹੋਣਾ ਹੀ ਆ। ਕੱਲੀ ਇਹੀ ਗੱਲ ਨਹੀਂ, ਮੈਂ ਇਹ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਹੁਣ ਨਵੇਂ ਉਸ ਸਟੇਟ ਦੇ ਟੁੱਕੜ ਪੋਚ ਬਣਨਾ, ਉਹਨਾਂ ਨੂੰ ਵੀ ਇਹ ਨਸੀਹਤ ਹੈ। ਮੈਨੂੰ ਪਤਾ ਵੀ ਇਹ ਕਦੀ ਨਸੀਹਤ ਮਨੁੱਖਤਾ ਦੇ ਵਿੱਚ ਇਹ ਨਸੀਹਤ ਜਿਹੜੀ ਆ ਇਹ ਵੈਲਿਡ ਹੈ ਹੀ ਨਹੀਂ, ਕਿਉਂਕਿ ਇੱਕ ਨੇ ਮਰ ਜਾਣਾ ਹੁੰਦਾ, ਇੱਕ ਨੇ ਖਤਮ ਹੋ ਜਾਣਾ ਹੁੰਦਾ। ਇੱਕ ਟੁੱਕੜ ਪੋਚ ਨੇ ਉਹਦੀ ਜਿਹੜਾ ਵੈਕਿਊਮ ਪੈਦਾ ਹੋਣਾ, ਉਹਦੇ ਵਿੱਚ ਹੋਰ ਟੁੱਕੜ ਪੋਚ ਜਿਹੜੇ ਨੇ ਉਹ ਪੈਦਾ ਹੋ ਜਾਣੇ। ਪਰ ਫਿਰ ਵੀ ਜੇ ਕੋਈ ਸਿਆਣਾ ਟੁੱਕੜ ਪੋਚ ਹੋਵੇ ਤੇ ਉਹ ਇਹ ਜ਼ਰੂਰ ਦੇਖ ਲਵੇ ਕਿ ਚਾਹੇ ਉਹ ਪੁਲਿਸ ਦੇ ਮਹਿਕਮੇ ਦੇ ਵਿੱਚ ਸੀ, ਜਿਹੜਾ ਬੰਦਾ ਇਹਨਾਂ ਨੂੰ ਨਹੀਂ ਸੀ ਚਾਹੀਦਾ, ਉਹਦੇ ਹਾਲਾਤ ਦੇਖ ਲਓ ਉਹਨਾਂ ਦੇ ਬਾਅਦ ਚ ਉਹਨਾਂ ਨੇ ਕੀ ਕੀਤੇ। ਇਹੀ ਚੀਜ਼ ਜਿਹੜੀ ਹੈਗੀ ਆ ਉਹ ਸਿਆਸਤ ਦੇ ਵਿੱਚ ਆ। ਅੱਜ ਬਾਦਲ ਨੂੰ ਇਹ ਲੱਗਦਾ ਕਿ ਹਾਂ ਮੈਂ ਪਤਾ ਨਹੀਂ ਮੈਂ ਪੰਜਾਬ ਦੇ ਉੱਤੇ ਰਾਜ ਕਰ ਰਿਹਾ। ਹੋ ਸਕਦਾ ਕੈਪਟਨ ਨੂੰ ਲੱਗੇ ਵੀ ਮੈਂ ਉਹਦੇ ਉੱਤੇ ਰਾਜ ਕਰ ਰਿਹਾ, ਪਰ ਅਲਟੀਮੇਟਲੀ ਇਹਨਾਂ ਨੇ ਜਿਹੜੀ ਰੇਤ ਦੀ ਕੰਧ ਦੇ ਵਾਂਗ ਢਹਿਣਾ ਹੀ ਢਹਿਣਾ। ਅੱਜ ਜਿੱਦਾਂ ਮਰਜ਼ੀ ਸਿਰਸਾ ਜਿਹੜਾ ਹੈਗਾ ਬਾਹਾਂ ਉਲਾਰ ਕਹਿ ਦੇਵੇ ਵੀ ਹਾਂ ਭਾਈ ਅਸੀਂ ਉਹਦੇ ਵਿੱਚ ਹੁਣ ਹਿੱਸਾ ਨਹੀਂ ਲੈਣਾ ਕਿਉਂਕਿ ਜੀ ਇਹਦਾ ਜਿਹੜਾ ਅਸੀਂ ਇਹ ਵਿਰੋਧ ਕਰਦੇ ਹਾਂ, ਔਰ ਉਹ ਸਾਨੂੰ ਪ੍ਰੈਸ਼ਰਾਈਜ਼ ਕਰ ਰਹੇ ਨੇ। ਇਹ ਬਿਲਕੁਲ ਇਹਨਾਂ ਦੀਆਂ ਗਲਤ ਗੱਲਾਂ ਨੇ। ਉਹਨਾਂ ਨੇ ਇਹਨਾਂ ਨੂੰ ਔਕਾਤ ਇਹਨਾਂ ਦੀ ਦਿਖਾ ਦਿੱਤੀ ਆ ਵੀ ਇਹ ਸ਼ਿਕਾਰੀਆਂ ਤੋਂ ਵੱਧ ਕੁਝ ਨਹੀਂ। ਔਰ ਇਹਨਾਂ ਦੀ ਜਿਹੜੀ ਔਕਾਤ ਆ ਜਿਹੜੀ ਸ਼ਿਕਾਰੀਆਂ ਵਾਲੀ, ਔਰ ਇਹਨਾਂ ਨੂੰ ਜਗ੍ਹਾ ਵੀ ਸ਼ਿਕਾਰੀਆਂ ਵਾਲੀ ਹੀ ਮਿਲਣੀ ਚਾਹੀਦੀ ਆ। ਸਿਰਸਾ ਤੁਸੀਂ ਇਹ ਦੇਖ ਲਓ ਵੀ ਕਿਸ ਤਰੀਕੇ ਦੇ ਨਾਲ ਇਹਦੀ ਵਰਤੋਂ ਕੀਤੀ ਜਾ ਰਹੀ ਆ। ਜਦੋਂ ਵੀ ਪਾਕਿਸਤਾਨ ਦੇ ਖਿਲਾਫ ਕੋਈ ਵੀ ਖਬਰ ਆਉਂਦੀ ਆ ਤੇ ਜਿਹੜਾ ਇਹਨਾਂ ਦਾ ਟੁੱਕੜ ਬੋਚ ਮੀਡੀਆ ਜਾਂ ਜਿਹੜਾ ਇਹਨਾਂ ਦਾ ਗੋਦੀ ਮੀਡੀਆ, ਉਹ ਹਮੇਸ਼ਾ ਸਿਰਸੇ ਨੂੰ ਅੱਗੇ ਲੈ ਕੇ ਆਉਂਦਾ। ਤੁਸੀਂ 2-3 ਵਾਰੀ ਪਿਛਲੇ ਸਮੇਂ ਦੇ ਵਿੱਚ ਕਰਤਾਰਪੁਰ ਲਾਂਘੇ ਦੇ ਸੰਦਰਭ ਦੇ ਵਿੱਚ ਵੀ ਦੇਖ ਲਓ, ਇਹ ਬੰਦਾ ਉਦੋਂ ਕੁੱਤਿਆ ਜਦੋਂ ਪਾਕਿਸਤਾਨ ਦੇ ਵਿੱਚ ਇੱਕ ਜਿਹੜੀ ਸਿੱਖ ਕੁੜੀ ਦਾ ਜਿਹੜਾ ਨਿਕਾਹ ਕੀਤਾ ਗਿਆ ਸੀਗਾ ਇੱਕ ਮੁਸਲਮਾਨ ਦੇ ਨਾਲ, ਉਹ ਕੇਸ ਹੋਵੇ, ਚਾਹੇ ਉਹ ਤੋਂ ਬਾਅਦ ਉਸੇ ਕੇਸ ਦੀ ਜਿਹੜੀ ਅੱਗੇ ਚੀਜ਼ ਆਉਂਦੀ ਹੈ ਕਿ ਨਨਕਾਣਾ ਸਾਹਿਬ ਦੇ ਉੱਤੇ ਉਹਨਾਂ ਨੇ ਹਮਲਾ ਕੀਤਾ, ਗੁਰਦੁਆਰਾ ਸਾਹਿਬ ਦੇ ਉੱਤੇ ਹਮਲਾ ਕੀਤਾ, ਉਦੋਂ ਵੀ ਇਸ ਬੰਦੇ ਨੂੰ ਮੀਡੀਆ ਨੇ ਅੱਗੇ ਲਿਆਂਦਾ। ਔਰ ਜਿਹੜੀ ਸਿਤਮਜ਼ਰੀਫੀ ਦੀ ਗੱਲ ਇਹ ਹੈਗੀ ਆ ਵੀ ਜਦੋਂ ਤਾਂ ਇਹ ਚੀਜ਼ ਗਲਤ ਰੂਪ ਦੇ ਵਿੱਚ ਸਿਰਜਣੀ ਸੀ ਜਾਂ ਅੱਗੇ ਪੇਸ਼ ਕਰਨੀ ਸੀ ਤੇ ਸਿਰਸੇ ਵਰਗੇ ਅੱਗੇ ਸੀਗੇ। ਇਹ ਕਹਿੰਦੇ ਰਹੇ ਕਿ ਨਨਕਾਣਾ ਸਾਹਿਬ ਦੇ ਵਿੱਚ ਗੁਰਦੁਆਰੇ ਦੇ ਉੱਤੇ ਅਟੈਕ ਕੀਤਾ ਗਿਆ, ਇਹ ਕੀਤਾ ਗਿਆ, ਉਹ ਕੀਤਾ ਗਿਆ। ਪਰ ਇਹ ਬੰਦੇ ਕਿ ਉਸੇ ਸ਼ਿੱਦਤ ਦੇ ਨਾਲ ਜਦੋਂ ਡਾਂਗ ਮਾਰ ਸਾਹਿਬ ਢਾਇਆ ਗਿਆ, ਕਬਜ਼ਾ ਕੀਤਾ ਗਿਆ, ਜਦੋਂ ਹਰਿਦੁਆਰ ਦੇ ਵਿੱਚ ਗਿਆਨ ਗੋਦੜੀ ਗੁਰਦੁਆਰਾ ਜਿਹੜਾ ਕਿ ਇਤਿਹਾਸਕ ਗੁਰਦੁਆਰਾ, ਉਹਨਾਂ ਦੇ ਬਾਰੇ ਕੋਈ ਵੀ ਸੰਘਰਸ਼ ਚੱਲਿਆ, ਇਹਨੇ ਕੋਈ ਹਿੱਸਾ ਪਾਇਆ ਹੋਵੇ। ਹੁਣ ਜਦੋਂ ਗੁਰਦੁਆਰਾ ਮੰਗੂ ਮੱਠ ਸਾਹਿਬ ਦੀ ਗੱਲ ਚੱਲਦੀ ਆ ਕਿ ਉਹਦੇ ਵਿੱਚ ਇਹਦਾ ਕੋਈ ਯੋਗਦਾਨ, ਕਿ ਉਹ ਜਿਹੜੀਆਂ ਚੀਜ਼ਾਂ ਇਹਨੂੰ ਨਹੀਂ ਦਿਖਦੀਆਂ ਸੀਗੀਆਂ, ਜਿਹੜਾ ਪਾਕਿਸਤਾਨ ਦੇ ਗੁਰਦੁਆਰੇ ਦੀ ਕਹਾਣੀ ਮੀਡੀਆ ਦੇ ਵਿੱਚ ਲੈ ਕੇ ਅੱਗੇ ਆ ਗਿਆ। ਚਲੋ ਇਹ ਲੈ ਕੇ ਆਇਆ ਸੀ ਕਿ ਇਹਦੇ ਵਿੱਚ ਇੰਨਾ ਦਮ ਹੈਗਾ ਕਿ ਜਿੰਨੀ ਸੰਜੀਦਗੀ ਦੇ ਨਾਲ, ਜਿੰਨੀ ਇਮਾਨਦਾਰੀ ਦੇ ਨਾਲ ਔਰ ਜਿੰਨੀ ਸੁਹਿਰਦਤਾ ਦੇ ਨਾਲ ਪਾਕਿਸਤਾਨੀ ਸਰਕਾਰ ਨੇ ਉਹ ਸਾਰੇ ਮਸਲੇ ਜਿਹੜੇ ਹੱਲ ਕੀਤੇ ਨੇ, ਉਹ ਹੱਲ ਕੀਤੇ ਹੋਏ ਮਸਲੇ ਵੀ ਇਹ ਮੀਡੀਆ ਦੇ ਵਿੱਚ ਲੈ ਕੇ ਜਾਂਦਾ। ਸੋ ਮੈਂ ਤਾਂ ਇਹ ਕਹਿ ਰਿਹਾ ਕਿ ਮੈਨੂੰ ਪਤਾ ਕਿ ਉਹ ਸ਼ਬਦਾਵਲੀ ਜਿਹੜੀ ਆ ਉਹ ਮੇਰੀ ਗਲਤ ਲੱਗ ਸਕਦੀ ਆ ਬਹੁਤ ਸਾਰੇ ਸਾਡੇ ਦਰਸ਼ਕਾਂ ਨੂੰ, ਬਹੁਤ ਸਾਰੇ ਸਰੋਤਿਆਂ ਨੂੰ, ਪਰ ਮੈਂ ਅਜੇ ਵੀ ਸ਼ਿਕਾਰੀ ਕਿਹਾ, ਮੈਂ ਇਹਦਾ ਦੂਸਰਾ ਇੱਕ ਸ਼ਬਦ ਵੀ ਇਹਦੇ ਤੇ ਪ੍ਰਯੋਗ ਕਰਨਾ ਬਿਹਤਰ ਸਮਝਦਾ, ਪਰ ਮੈਂ ਇਹ ਬਿਹਤਰ ਨਹੀਂ
ਸਮਝਦਾ ਕਿ ਇਸ ਪਲੇਟਫਾਰਮ ਦੇ ਉੱਤੇ ਮੈਂ ਉਹ ਇਹ ਸ਼ਬਦ ਜਿਹੜਾ ਹੈਗਾ ਆ ਉਹ ਵਰਤਾਂ, ਚਾਹੇ ਕਿ ਇਹ ਉਸੇ ਸ਼ਬਦ ਦੇ ਹੱਕਦਾਰ ਨਹੀਂ। ਤੋ ਜਿਹੜੀਆਂ ਵੀ ਘਟਨਾਕ੍ਰਮ ਇਹ ਹੋਏ ਨੇ ਅਮਰਵੀਰ ਸਿੰਘ ਜੀ, ਮੈਨੂੰ ਇਹ ਲੱਗਦਾ ਹੁੰਦਾ ਕਿ ਇਹ ਕੁਦਰਤੀ ਇਨਸਾਫ ਹੁੰਦਾ, ਔਰ ਇਹ ਕੁਦਰਤੀ ਇਨਸਾਫ ਹੋਣਾ ਸ਼ੁਰੂ ਹੋ ਗਿਆ। ਬਾਦਲਾਂ ਦੀ ਜਿਹੜੀ ਸਲਤਨਤ ਆ ਉਹਦਾ ਪਤਨ ਹੋਣਾ ਸ਼ੁਰੂ ਹੋ ਗਿਆ, ਔਰ ਇਹ ਉਹਨਾਂ ਪਤਨਾਂ ਦੀਆਂ ਨਿਸ਼ਾਨੀਆਂ ਨੇ। ਹੁਣ ਤੁਸੀਂ ਇਹ ਵੀ ਦੇਖ ਲਿਓ ਕਿ ਜਿੰਨੇ ਵੀ ਜਿਹੜੇ ਉਹ ਜਦੋਂ ਜਹਾਜ਼ ਡੁੱਬਦਾ ਹੁੰਦਾ ਨਾ ਤੇ ਚੂਹੇ ਜਿਹੜੇ ਨੇ ਸਭ ਤੋਂ ਪਹਿਲਾਂ ਛਾਲਾਂ ਮਾਰਦੇ ਨੇ, ਇਹ ਸਭ ਚੂਹੇ ਜਿਹੜੇ ਨੇ ਹੁਣ ਇਹ ਬਾਹਰ ਆਉਣੇ ਨੇ। ਕੁਝ ਇੱਕ ਚੂਹੇ ਜਿਹੜੇ ਪਹਿਲਾਂ ਬਾਹਰ ਆ ਚੁੱਕੇ ਨੇ, ਜਿਹੜੇ ਆਪਣੇ ਆਪ ਨੂੰ ਮਾਝੇ ਦੇ ਜਰਨੈਲ ਸਤਾਉਂਦੇ ਨੇ, ਉਹ ਤੋਂ ਬਾਅਦ ਢੀਂਡਸੇ ਹੁਣੀ ਬਾਹਰ ਆ ਗਏ ਨੇ। ਹੌਲੀ ਹੌਲੀ ਇਹ ਜਿਹੜੀਆਂ ਚੀਜ਼ਾਂ ਨੇ, ਇਹ ਜਿਹੜਾ ਵਿਰੋਧ ਆ, ਇਹ ਵਿਦਰੋਹ ਦੇ ਰੂਪ ਦੇ ਵਿੱਚ ਸਾਹਮਣੇ ਆਏਗਾ, ਔਰ ਇਹਨਾਂ ਦੀ ਬੇੜੀ ਜਿਹੜੀ ਹੈਗੀ, ਇਹਨਾਂ ਦੀ ਝੂਠ ਦੀ ਬੇੜੀ ਜਿਹੜੀ ਹੈਗੀ ਆ, ਉਹ ਡੁੱਬਣੀ। ਅੱਜ ਇਹ ਕਹਿ ਰਹੇ ਨੇ ਕਿ ਅਸੀਂ ਪੰਥ ਦੇ ਕਰਕੇ ਉਹ ਨਹੀਂ ਕੀਤਾ, ਪਰ ਪੰਥ ਨੂੰ ਇਹ ਪਹਿਲਾਂ ਹੀ ਛੱਡ ਚੁੱਕੇ ਨੇ। ਪੰਥ ਦੀ ਜਿਹੜੀ ਪੰਥਕ ਪਾਰਟੀ ਨੂੰ ਪੰਜਾਬੀ ਪਾਰਟੀ ਇਹ 1994 ਦੇ ਵਿੱਚ ਹੀ ਬਣਾ ਚੁੱਕੇ ਨੇ। ਸੋ ਇਹਨਾਂ ਦੇ ਖਾਣ ਵਾਲੇ ਦੰਦ ਹੋਰ ਨੇ, ਦਿਖਾਉਣ ਵਾਲੇ ਦੰਦ ਹੋਰ ਨੇ, ਪਰ ਇਹਨਾਂ ਦੇ ਜਿਹੜੇ ਆਗੇ ਨੇ, ਉਹਨਾਂ ਨੇ ਜਿਹੜੇ ਦਿਖਾਉਣ ਵਾਲੇ ਦੰਦ ਵੀ ਨੇ, ਉਹਨਾਂ ਦੇ ਭੰਨ ਦਿੱਤੇ ਨੇ। ਕਿਉਂਕਿ ਇਹ ਕਿਹਾ ਜਾਂਦਾ ਕਿ ਜਿਹੜਾ ਹਾਥੀ ਵੀ ਹੁੰਦਾ ਨਾ, ਉਹਦੀ ਕੀਮਤ ਉਹਦੇ ਦੰਦਾਂ ਕਰਕੇ ਹੁੰਦੀ ਆ, ਔਰ ਉਹ ਹੁਣ ਜਿਹੜੇ ਹੈਗੇ ਉਹ ਕੀਮਤ ਆਪਣੀ ਵਸੂਲਣੀ ਉਹਨਾਂ ਨੇ ਸ਼ੁਰੂ ਕਰ ਲਈ ਹੈ ਜੀ। ਤੇ ਇਹਦੇ ਵਿੱਚ ਪੰਜਾਬ ਦੇ ਵਿੱਚ ਵੀ ਸਮਝਦੇ ਹੋ ਕਿ ਜਿਹੜਾ ਇਹ ਹੁਣ ਦਿੱਲੀ ਦੇ ਵਿੱਚ ਗੱਠਜੋੜ ਟੁੱਟਿਆ, ਇਹਦੇ ਤੋਂ ਪਹਿਲਾਂ ਹਰਿਆਣੇ ਦੀਆਂ ਚੋਣਾਂ ਹੋਈਆਂ ਨੇ, ਉੱਥੇ ਵੀ ਇਹਨਾਂ ਦੀ ਗੱਲ ਨਹੀਂ ਸੀ ਬਣ ਸਕੀ। ਅਕਾਲੀ ਦਲ ਤੇ ਭਾਜਪਾ ਨੇ ਆਪੋਜੀਸ਼ਨ ਦੇ ਤੌਰ ਤੇ ਹੀ ਚੋਣਾਂ ਲੜੀਆਂ ਸੀ ਇੱਕ ਦੂਜੇ ਦੇ, ਤੇ ਕੀ ਇਹ ਸਮਝਿਆ ਜਾਵੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਜਿਹੜੀ ਭਾਜਪਾ ਹੈ ਉਹ ਅਕਾਲੀਆਂ ਨੂੰ ਲਾਤੀ ਮਾਰੇਗੀ ਇਵੈਂਚੁਅਲੀ? ਨਹੀਂ, ਦੇਖੋ ਸਾਡੇ ਸਾਹਮਣੇ ਕਿੰਨੇ ਕੇਸ ਅੱਗੇ ਆ ਚੁੱਕੇ ਨੇ, ਜਿਹੜੇ ਉਹਨਾਂ ਦੇ ਤੀਸਰੇ ਦਰਜੇ ਦੇ ਜਿਹੜੇ ਸਿਆਸਤਦਾਨ ਨੇ, ਉਹਨਾਂ ਨੇ ਵੀ ਇਹ ਮੂੰਹ ਖੋਲਣਾ ਸ਼ੁਰੂ ਕਰਤਾ ਵੀ ਅਸੀਂ ਹੁਣ ਆਪਣੇ ਤੌਰ ਦੇ ਉੱਤੇ ਲੜਾਂਗੇ। ਉਹਨਾਂ ਨੇ ਜਿਹੜੇ ਸੰਕੇਤ ਦੇਣੇ ਸ਼ੁਰੂ ਕਰ ਦਿੱਤੇ ਆ। ਉਹਨਾਂ ਸੰਕੇਤਾਂ ਦੇ ਵਿੱਚ ਜਦੋਂ ਪਿੱਛੇ ਜੇ ਇਹ ਗੱਲ ਚੱਲੀ ਸੀ ਕਿ ਅਸੀਂ 50 ਲੱਖ ਜਿਹੜੀ ਭਰਤੀ ਹੈਗੀ ਆ ਉਹ ਕਰਾਂਗੇ ਬੀਜੇਪੀ ਦੇ ਵਿੱਚ, ਸੰਘੀਆਂ ਦੇ ਵਿੱਚ, ਪੰਜਾਬ ਦੇ ਵਿੱਚੋਂ, ਉਹਨਾਂ ਨੇ ਇੱਕ ਤਰੀਕੇ ਨਾਲ ਇਹਨਾਂ ਦੀ ਛਾਤੀ ਦੇ ਉੱਤੇ ਮੂੰਗ ਦਲੇ ਸੀਗੇ। ਉਹ ਵੀ ਜਦੋਂ ਉਹਨਾਂ ਨੇ ਕਿਹਾ ਹੈਗਾ ਵੀ ਅਸੀਂ ਆਪਣੀ ਭਰਤੀ ਜਿਹੜੀ ਹੈਗੀ ਆ ਬੀਜੇਪੀ ਦੇ ਵਿੱਚ, ਆਪਣੇ ਕੇਡਰ ਦੀ ਭਰਤੀ ਕਰਾਂਗੇ ਪੰਜਾਬ ਦੇ ਵਿੱਚ, ਤੇ ਉਦੋਂ ਵੀ ਫਿਰ ਖਾਸ ਕਰਕੇ ਇਹਨਾਂ ਦੇ ਵਿੱਚ ਮੈਂ ਜਿਵੇਂ ਪਹਿਲਾਂ ਕਿਹਾ ਕਿ ਰੀੜ੍ਹ ਦੀ ਹੱਡੀ ਜਿਹੜੀ ਹੈਗੀ ਆ ਉਹ ਹੈ ਹੀ ਨਹੀਂ ਕਿਸੇ ਦੇ ਵਿੱਚ, ਸ਼ੁਰੂ ਤੋਂ ਲੈ ਕੇ ਅਖੀਰ ਤੱਕ, ਚਾਹੇ ਉਹ ਬਾਦਲ ਹੋਵੇ, ਪ੍ਰਕਾਸ਼ ਬਾਦਲ ਹੋਵੇ, ਉਹਦੇ ਵਿੱਚ ਕੋਈ ਇੰਨੀ ਜ਼ਰੂਰਤ ਹੈ ਹੀ ਨਹੀਂ ਹੈਗੀ। ਉਹ ਤੋਂ ਬਾਅਦ ਹਾਂ, ਇਹ ਜ਼ਰੂਰ ਲੋਕੀ ਕਹਿੰਦੇ ਜੀ ਇਹ ਤਾਂ ਬਹੁਤ ਮਿੱਠ ਬੋਲੜਾ ਸਿਆਸਤਦਾਨ। ਅਸਲ ਦੇ ਵਿੱਚ ਦੇਖੋ ਉਹ ਸਟੇਟ ਨੇ ਇਹ ਫਿੱਟ ਕੀਤੇ ਹੋਏ ਨੇ, ਔਰ ਤਾਂ ਹੀ ਸਾਨੂੰ ਇਹ ਲੱਗ ਰਿਹਾ ਕਿ ਸ਼ਾਇਦ ਇਹ ਬਹੁਤ ਮਿੱਠ ਬੋਲੜਾ ਆ, ਇਹ ਬਹੁਤ ਆਪਣੇ ਆਪ ਨੂੰ ਨਿਮਾਣਾ ਜਿਹਾ ਦਰਸਾਉਂਦਾ, ਪਰ ਇਹੋ ਜਿਹੀ ਕੋਈ ਗੱਲ ਨਹੀਂ। ਐਨੀ ਹੋ ਤੁਹਾਡੇ ਸਵਾਲ ਦੇ ਜਵਾਬ ਦੇ ਵਿੱਚ ਮੈਂ ਇਹੀ ਕਹਾਂਗਾ ਕਿ ਉਹਨਾਂ ਨੇ, ਬੀਜੇਪੀ ਨੇ ਆਪਣੇ ਪਾਰ ਤੋਲਣੇ ਜਿਹੜੇ ਆ ਉਹ ਸ਼ੁਰੂ ਕਰ ਦਿੱਤੇ ਆ, ਔਰ ਜੇ ਉਹਨਾਂ ਨੂੰ ਇਹ ਲੱਗਾ ਕਿ ਇਹਨਾਂ ਦੇ ਪਰ ਤੋਂ ਬਗੈਰ ਉਹ ਉਡਾਰੀ ਮਾਰ ਸਕਦੇ ਆ, ਤੇ ਉਹਨਾਂ ਨੇ ਦੇਰ ਨਹੀਂ ਲਾਉਣੀ, ਔਰ ਇਹਨਾਂ ਦਾ ਹਾਲ ਜਿਹੜਾ ਹੈਗਾ ਧੋਬੀ ਦੇ ਕੁੱਤੇ ਵਾਲਾ ਹੋਣਾ। ਨਾ ਇਹ ਘਰ ਦੇ, ਨਾ ਇਹ ਘਾਟ ਦੇ ਰਹਿਣੇ ਨੇ। ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ, ਮੈਨੂੰ ਇਹ ਲੱਗ ਰਿਹਾ, ਹੋ ਸਕਦਾ ਮੈਂ ਗਲਤ ਵੀ ਹੋਵਾਂ, ਮੈਨੂੰ ਇਹ ਲੱਗ ਰਿਹਾ ਕਿ ਇਹਨਾਂ ਦੇ ਨਾਲ ਇਹੀ ਕੁਝ ਹੋਏਗਾ। ਹੋ ਸਕਦਾ ਬੀਜੇਪੀ, ਹੋ ਨਹੀਂ ਸਕਦਾ, ਮੈਨੂੰ ਇਹ ਯਕੀਨ ਹੈ ਕਿ ਬੀਜੇਪੀ ਆਉਣ ਵਾਲੀਆਂ ਚੋਣਾਂ ਦੇ ਵਿੱਚ ਅਕਾਲੀਆਂ ਤੋਂ ਟੁੱਟ ਕੇ ਹੀ ਚੋਣਾਂ ਲੜਨਗੇ, ਔਰ ਇਹਨਾਂ ਦਾ ਜਿਹੜਾ ਹਾਲ ਆ ਉਹ ਇਸੇ ਤਰੀਕੇ ਦਾ ਰਹੇਗਾ ਜੀ। ਤੇ ਇਹਦੇ ਵਿੱਚ ਜੇ ਪੰਜਾਬ ਦੇ ਪੋਲੀਟੀਕਲ ਸੀਨ ਤੇ ਨਜ਼ਰ ਮਾਰੀਏ, ਜਿਵੇਂ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਵੀ ਢੀਂਡਸੇ ਜਿਹੜੇ ਹੈਗੇ ਆ ਉਹ ਵੀ ਪਾਸੇ ਹੋਏ ਆ, ਤੇ ਮਾਝੇ ਦੇ ਜਰਨੈਲ ਕਹਾਉਣ ਵਾਲੇ ਟਕਸਾਲੀ ਅਕਾਲੀ ਦਲ ਉਹਨਾਂ ਨੇ ਬਣਾਇਆ, ਤੇ ਉਧਰਲੇ ਪਾਸੇ ਵੀ ਜਿਹੜੀ ਐਕਟੀਵਿਟੀ ਹੈ ਉਹ ਸ਼ੁਰੂ ਹੋ ਰਹੀ ਹੈ। ਪੰਜਾਬ ਦੀ ਪੋਲੀਟਿਕਸ ਨੂੰ ਜੇ ਦੇਖਣਾ ਹੋਵੇ ਤੇ ਕੀ ਸਮਝਦੇ ਹੋ ਕਿ ਜਿਹੜੇ ਇਹ ਇਕੱਠੇ ਹੋ ਰਹੇ ਆ ਹੁਣ ਦਿੱਲੀ ਦੇ ਵਿੱਚ ਵੀ, ਇੱਕ ਮਨਜੀਤ ਸਿੰਘ ਜੀਕੇ ਵੱਲੋਂ ਜਿਹੜਾ ਹੈਗਾ ਇਕੱਠ ਰੱਖਿਆ ਗਿਆ, ਉੱਥੇ ਵੀ ਜਿਹੜੇ ਆਗੂ ਹੈਗੇ ਆ ਇਹ ਪਹੁੰਚਦੇ ਆ, ਸੋ ਕੀ ਸਮਝਦੇ ਹੋ ਕਿ ਉਹ ਵੱਖਰੇ ਤੌਰ ਤੇ ਆਪਣੀ ਕੋਈ ਪਲੇਟਫਾਰਮ ਡਿਵੈਲਪ ਕਰਨ ਦੀ ਉਹਦੇ ਵਿੱਚ ਨੇ, ਜਾਂ ਇਵੈਂਚੁਅਲੀ ਬੀਜੇਪੀ ਉਹਨਾਂ ਨੂੰ ਯੂਜ਼ ਕਰ ਸਕਦੀ ਹੈ ਬਾਦਲਾਂ ਨੂੰ ਦਰਕਿਨਾਰ ਕਰਕੇ? ਇਹਦੀਆਂ ਸੰਭਾਵਨਾਵਾਂ? ਦੇਖੋ, ਸੰਭਾਵਨਾਵਾਂ ਕੁਝ ਵੀ ਨਿਕਲ ਸਕਦੀਆਂ। ਹੁਣ ਜਿਹੜੀਆਂ ਤੁਸੀਂ ਗੱਠਜੋੜ ਦੀਆਂ ਇਹ ਸੰਭਾਵਨਾਵਾਂ ਬਣਾਈਆਂ ਨੇ, ਇਹ ਵੀ ਨਿਕਲ ਸਕਦੀਆਂ ਨੇ, ਪਰ ਸਿਧਾਂਤਕ ਤੌਰ ਦੇ ਉੱਤੇ
ਇਹ ਗੱਲ ਹੋਏਗੀ ਕਿ ਇਹ ਜਿਹੜੇ ਸਾਰੇ ਦੇ ਸਾਰੀ ਜਿਹੜਾ ਕਚਰਾ ਹੈਗਾ, ਚਾਹੇ ਉਹ ਮੱਝ ਦੇ ਜਰਨੈਲਾਂ ਦੇ ਰੂਪ 'ਚ ਹੋਵੇ, ਚਾਹੇ ਇਹ ਢੀਂਡਸਿਆਂ ਦੇ ਰੂਪ ਦੇ ਵਿੱਚ ਹੋਵੇ, ਇਹ ਸਾਰਾ ਅਲਟੀਮੇਟਲੀ ਪਾਸੇ ਤਾਂ ਹੋਣਾ ਹੀ ਆ। ਕਿਉਂਕਿ ਹੁਣ ਕੀ ਆ ਵੀ ਇੱਕ ਰਿੜਕਣੇ ਦੇ ਵਿੱਚ ਇਹ ਪੈ ਗਏ ਆ। ਇਹ ਜਿੰਨਾ ਵੀ ਕੱਖ ਕੂੜਾ ਹੈਗਾ ਉਹ ਸਾਈਡ ਦੇ ਉੱਤੇ ਲੱਗਣਾ ਹੀ ਲੱਗਣਾ ਹੈਗਾ। ਇਹਨਾਂ ਨੇ ਮਤਲਬ ਕਿ ਬਾਹਰਲੇ ਪਾਸੇ ਨੂੰ ਇਹਨਾਂ ਨੇ ਨਿਕਲਣਾ ਹੀ ਨਿਕਲਣਾ ਆ। ਹੁਣ ਲੋੜ ਸਿਰਫ ਇਹੀ ਹੈ ਵੀ ਜਿਹੜਾ ਪੰਜਾਬ ਦੇ ਵਿੱਚ ਜਿੰਨੀ ਦੇਰ ਤੱਕ ਕੋਈ ਨਵੀਂ ਧਿਰ ਇਹ ਨਾਅਰਾ ਲੈ ਕੇ ਨਹੀਂ ਆਉਂਦੀ ਕਿ ਸਾਨੂੰ ਜਿਹੜੀਆਂ ਭਾਰਤ ਦਾ ਸੰਵਿਧਾਨ ਉਹਦੇ ਵਿੱਚ ਹੋਣ ਵਾਲੀ ਕੋਈ ਵੀ ਹਰਕਤ ਜਿਹੜੀ ਹੈਗੀ ਆ ਉਹ ਸਾਨੂੰ ਮਨਜ਼ੂਰ ਨਹੀਂ। ਜਿੰਨੀ ਦੇਰ ਤੱਕ ਸਾਡੇ ਲੋਕਾਂ ਦਾ ਨਾਅਰਾ ਇਹ ਨਹੀਂ ਬਣਦਾ ਉਨੀ ਦੇਰ ਤੱਕ ਪੰਜਾਬ ਨੇ ਰੋਲਣਾ ਹੀ ਰੋਲਣਾ। ਚਾਹੇ ਜਿਹੜੀਆਂ ਮਰਜ਼ੀ ਧਿਰਾਂ ਜਿਹੜੀਆਂ ਹੈਗੀਆਂ ਅੱਗੇ ਆ ਜਾਣ। ਹੁਣ ਜੇ ਮੰਨ ਲਓ ਵੀ ਜਿਹੜੇ ਆਪਣੇ ਆਪ ਨੂੰ ਮਾਝੇ ਦੇ ਜਰਨੈਲ ਸਦਾਉਂਦੇ ਨੇ, ਮਾਝੇ ਦੇ ਜਰਨੈਲ ਜਿਹੜੇ ਹੈਗੇ ਨੇ, ਕੀ ਬਾਦਲ ਮਕਾਰੀਆਂ ਹੁਣ ਤੋਂ ਕਰ ਰਿਹਾ? ਉਹ ਤਾਂ ਮਕਾਰੀਆਂ ਸ਼ੁਰੂ ਤੋਂ ਹੀ ਕਰਦਾ ਆ ਰਿਹਾ। 78 ਤੋਂ ਹੀ ਉਹਦੀਆਂ ਮਕਾਰੀਆਂ ਜਿਹੜੀਆਂ ਨੇ ਉਹ ਸਾਡੇ ਸਾਹਮਣੇ ਨੇ। ਜੇ ਨਿਰੰਕਾਰੀਆਂ ਨੂੰ ਲਾਂਘਾ ਦਿੰਦਾ, ਸੁਰੱਖਿਅਤ ਲਾਂਘਾ ਦਿੰਦਾ, ਤਾਂ ਇਹ ਬਾਦਲ ਦਿੰਦਾ। ਜੇ ਇਜ਼ਹਾਰ ਆਲਮ ਵਰਗੇ, ਸੈਣੀ ਵਰਗੇ ਜਿਹੜੇ ਬੁੱਚੜ ਨੇ, ਜਾਂ ਜਿਹੜੀਆਂ ਇਹ ਕੇਪੀ ਬੁੱਚੜ ਵਰਗੇ ਦੇ ਨਾਲ ਪਿਆਲੀਆਂ ਸਾਂਝੀਆਂ ਹੁੰਦੀਆਂ, ਉਹ ਬਾਦਲ ਦੀਆਂ ਹੁੰਦੀਆਂ ਨੇ। ਨਸ਼ਾ ਜਿਹੜਾ ਹੈਗਾ ਕਾਰੋਬਾਰ ਸਾਰੇ ਦਾ ਸਾਰਾ ਉਹ ਬਾਦਲ ਦਾ ਕੋੜਮਾ ਸਾਰਾ ਕਰਦਾ। ਉਹ ਤੋਂ ਬਾਅਦ ਨੌਕਰੀਆਂ ਦੇ ਵਿੱਚ, ਸਿਆਸਤ ਦੇ ਵਿੱਚ ਅਕਾਲ ਤਖ਼ਤ ਸਾਹਿਬ ਦੀ ਜੋ ਇਹਨਾਂ ਨੇ ਦੁਰਗਤੀ ਕੀਤੀ ਉਹ ਬਾਦਲ ਦੇ ਉਹਦੇ 'ਚ ਰਾਜ ਦੇ ਵਿੱਚ ਸਾਹਮਣੇ ਆਉਂਦੀ ਆ। SGPC ਦੇ ਉੱਤੇ ਜਿਹੜੇ ਬੁਰਸ਼ਾਗਰਦਾਂ ਦਾ ਰਾਜ ਕਰਵਾਇਆ ਜਾਂਦਾ ਉਹ ਬਾਦਲ ਦੁਆਰਾ ਕਰਵਾਇਆ ਜਾਂਦਾ ਹੈ। ਮਾਝੇ ਦੇ ਜਰਨੈਲ ਕੀ ਉਦੋਂ ਅੱਖਾਂ ਬੰਦ ਕਰਕੇ ਬੈਠੇ ਸੀਗੇ? ਹੁਣ ਇਹ ਕਹਿ ਰਹੇ ਨੇ ਮਾਝੇ ਦੇ ਜਰਨੈਲ, ਹੁਣ ਇਹ ਕਹਿ ਰਹੇ ਨੇ ਕਿ ਨਹੀਂ ਅਸੀਂ ਤਾਂ ਵਿੱਚ ਬੈਠ ਕੇ ਜਿਹੜਾ ਉਹਨਾਂ ਦਾ ਜਿਹੜਾ ਵਿਰੋਧ ਕੀਤਾ। ਤੇ ਜੇ ਵਿੱਚ ਬੈਠ ਕੇ ਇਹਨਾਂ ਨੇ ਵਿਰੋਧ ਕੀਤਾ ਤੇ ਫਿਰ ਹੁਣ ਕਿਉਂ ਨਹੀਂ ਕੀਤਾ? ਹੁਣ ਵੀ ਕਰਦੇ ਰਹਿੰਦੇ ਵਿੱਚ ਬੈਠ ਕੇ ਵਿਰੋਧ? ਨਹੀਂ, ਹੁਣ ਉਹਨਾਂ ਨੂੰ ਵੀ ਪਤਾ ਆ ਕਿ ਜਿਹੜਾ ਇਹਨਾਂ ਦਾ ਜਹਾਜ਼ ਆ ਉਹ ਡੁੱਬਣ ਵਾਲਾ। ਤੇ ਬਿਹਤਰ ਇਹੀ ਹੋਊਗਾ ਵੀ ਅਸੀਂ ਜਿਹੜੇ ਚੂਹੇ ਜਿੰਨੇ ਕੁ ਹੈਗੇ 5, 7, 8, 10 ਅਸੀਂ ਆਪਣੀਆਂ ਛਾਲਾਂ ਜਿਹੜੀਆਂ ਉਹ ਮਾਰ ਲਈਏ। ਆਉਣ ਵਾਲੇ ਦਿਨਾਂ ਦੇ ਵਿੱਚ ਦੇਖੋ ਇਹ ਕਚਰੇ ਨੇ, ਕਚਰੇ ਨੂੰ ਤਾਂ ਸਾਂਭਣਾ ਹੀ ਸਾਂਭਣਾ। ਹੁਣ ਚਾਹੇ ਉਹ ਜੀਕੇ ਦੇ ਹਾਲਾਤ ਕੀ ਨੇ ਦਿੱਲੀ ਦੇ ਵਿੱਚ, ਜੀਕੇ ਨੂੰ ਵੀ ਕੋਈ ਉੱਥੇ ਨਹੀਂ ਪੁੱਛ ਰਿਹਾ ਜੀ। ਇਹੀ ਚੀਜ਼ ਸਰਸੇ ਦੇ ਨਾਲ ਹੋਣੀ ਆ। ਪਹਿਲੀ ਗੱਲ ਤਾਂ ਇਹ ਆ ਸਾਡੇ ਸਰੋਤਿਆਂ ਨੂੰ, ਸਾਡੇ ਦਰਸ਼ਕਾਂ ਨੂੰ ਇਸ ਗੱਲ ਦੀ ਇਹ ਗੱਲ ਸਮਝਣੀ ਪੈਣੀ ਆ ਵੀ ਜਿਹੜਾ ਸਾਡੇ ਮੱਥੇ ਦੇ ਉੱਤੇ ਇਹ ਇੱਕ ਝੂਠ ਸਜਾਇਆ ਜਾਂਦਾ ਕਿ ਇਹ ਜੀ ਚੁਣੇ ਹੋਏ ਨੇਤਾ ਨੇ, ਕਿ ਕਦੀ ਅਸੀਂ ਉਹਨਾਂ ਚੋਣਾਂ ਦੇ ਵਿੱਚ ਜੋ ਆਊਟਕਮ ਹੁੰਦੀ ਆ ਕਿ ਅਸੀਂ ਉਹਨਾਂ ਦਾ ਵਿਸ਼ਲੇਸ਼ਣ ਕਰਨ ਦੀ ਕਦੀ ਕੋਸ਼ਿਸ਼ ਕੀਤੀ ਆ? ਕਿ ਜੇ SGPC ਹੋਵੇ, SGPC ਤਾਂ ਵੈਸੇ ਚੋਣਾਂ ਹੀ ਨਹੀਂ ਹੋਈਆਂ ਤੇ ਨਾ ਹੀ ਇਹ ਹੋਣ ਦੇਣੀਆਂ ਉਹਨਾਂ ਨੇ ਅੰਟਿਲ ਅਨਲੈਸ ਜਿਹੜੇ ਸਾਡੇ ਲੋਕ ਨੇ, ਜਿਹੜੇ ਸਿੱਖ ਨੇ, ਉਹ ਆਪਣੇ ਤੌਰ ਦੇ ਉੱਤੇ ਇਕੱਠੇ ਨਹੀਂ ਹੁੰਦੇ, ਆਪਣੇ ਤੌਰ ਦੇ ਉੱਤੇ ਇਹ ਕਚਰਾ ਜਿਹੜਾ ਇਹ ਬੋਕਰ ਜਿਹੜੀ ਆ ਉੱਥੇ ਉਹ ਨਹੀਂ ਫਿਰਦੀ। ਦਿੱਲੀ ਦੇ ਉਹਦੇ ਤੇ ਕੋਈ ਫਰਕ ਨਹੀਂ ਪੈਣਾ, ਉਹਦੇ ਕੰਨਾਂ ਦੇ ਉੱਤੇ ਜੂੰ ਨਹੀਂ ਸਿਰਕਣੀ ਹੈਗੀ ਜਿੰਨੀ ਦੇਰ ਤੱਕ ਸਾਡੇ ਲੋਕ ਹਰਕਤ ਦੇ ਵਿੱਚ ਨਹੀਂ ਆਉਂਦੇ। ਹੁਣ ਜਿਵੇਂ ਮੈਂ ਪਹਿਲਾਂ ਕਿਹਾ, ਚਾਹੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣ, ਜੇ ਅਸੀਂ ਉਹਨਾਂ ਚੋਣਾਂ ਨੂੰ ਐਨਾਲਿਸਿਸ ਕਰਦੇ ਹਾਂ, ਮੇਰੇ ਖਿਆਲ 50% ਤੋਂ ਘੱਟ ਤਾਂ ਉਹਦੇ ਵਿੱਚ ਲੋਕਾਂ ਨੇ ਹਿੱਸਾ ਹੀ ਲਿਆ। ਤੇ ਜੇ 50% ਬਾਹਰ ਹੀ ਨੇ, ਯਾਨੀ ਕਿ ਮੇਰਾ ਖਿਆਲ 48% ਦੇ ਕਰੀਬ ਲੋਕਾਂ ਨੇ ਉਹਦੇ ਵਿੱਚ ਹਿੱਸਾ ਲਿਆ। ਹੁਣ 48% ਵੀ ਲੋਕ ਨੇ, ਉਹਨਾਂ ਦੇ ਵਿੱਚੋਂ ਅੱਧ 75 ਦੇ ਉੱਤੇ ਇਹ ਜਿੱਤੇ ਨੇ, 200, 400, 500 ਵੋਟਾਂ ਦੇ ਉੱਤੇ ਇਹ ਜਿੱਤੇ ਨੇ। ਯਾਨੀ ਕਿ ਇਹ ਕਹਿ ਲਓ ਵੀ ਜੇ ਅਸੀਂ ਇਹ ਕਹਿ ਦਈਏ ਵੀ ਉਹ ਅਨੁਪਾਤ ਹੋ ਸਕਦਾ 25-23 ਦਾ ਹੋਵੇ, ਤੇ ਤਾਂ ਵੀ 25% ਲੋਕਾਂ ਦਾ ਜਿਹੜਾ ਸਮੂਹ ਜਾਂ 20% ਲੋਕਾਂ ਦਾ ਸਮੂਹ, ਉਹਨੂੰ ਇਹ ਦਰਸਾਇਆ ਜਾ ਰਿਹਾ ਕਿ ਇਹ ਡੈਮੋਕ੍ਰੈਟਿਕ ਤਰੀਕੇ ਦੇ ਨਾਲ, ਜਮਹੂਰੀਅਤ ਦੇ ਤਰੀਕੇ ਦੇ ਨਾਲ ਚੁਣੇ ਹੋਏ ਨੁਮਾਇੰਦੇ ਨੇ ਸਿੱਖਾਂ ਦੇ, ਜਦ ਕਿ 75% ਸਿੱਖ ਤਾਂ ਉਹਨਾਂ ਨੂੰ ਕੋਈ ਹਮਾਇਤ ਨਹੀਂ ਦੇ ਰਹੇ। ਸੋ ਇਹ ਇੱਕ ਬਹੁਤ ਵੱਡਾ, ਈਵਨ ਲੋਕਤੰਤਰ ਦਾ ਵੀ ਇੱਕ ਬਹੁਤ ਵੱਡਾ ਛੜਯੰਤਰ ਔਰ ਗੋਰਖ ਧੰਦਾ ਜਿਹੜਾ ਹੈਗਾ ਆ ਉਹ ਸਿਰਜਿਆ ਗਿਆ। ਔਰ ਉਸ ਚੀਜ਼ ਨੂੰ ਵੀ ਆਰ ਮੇਡ ਟੂ ਸਪੋਜ਼ ਇਟਸ ਡੈਮੋਕ੍ਰੇਸੀ, ਬਟ ਦੇयर ਇਜ਼ ਨਥਿੰਗ ਅਬਾਊਟ ਡੈਮੋਕ੍ਰੇਸੀ। ਉਹਦੇ 'ਚ ਕੋਈ ਵੀ ਚੀਜ਼ ਜਿਹੜੀ ਹੈਗੀ ਹੈ ਜਮਹੂਰੀਅਤ ਵਾਲੀ ਹੈ ਨਹੀਂ। ਸਾਡੇ ਸਿੱਖਾਂ ਨੂੰ ਕਈ ਵਾਰ ਨਾ
ਮੈਂ ਇਹ ਸੋਚਦਾ ਹੁੰਦਾ ਅਮਰਵੀਰ ਸਿੰਘ ਕਿ ਸਾਡੇ ਲੋਕ ਜਿਹੜਾ ਹੈਗਾ ਆ ਉਹਨਾਂ ਨੇ ਜਾਣਨ ਦੇ ਉੱਤੇ ਜ਼ੋਰ ਦਿੱਤਾ ਹੋਇਆ, ਉਹਨਾਂ ਨੇ ਮਹਿਸੂਸ ਕਰਨ ਦੇ ਉੱਤੇ ਜਿਹੜਾ ਜ਼ੋਰ ਆ ਉਹ ਦੇਣਾ ਬੰਦ ਕਰ ਦਿੱਤਾ ਹੋਇਆ ਜੀ। ਸਾਨੂੰ ਜਿੰਨੀ ਦੇਰ ਤੱਕ ਇਹ ਸਮਝ ਨਹੀਂ ਆਉਂਦੀ ਕਿ ਜਿਹੜੀ ਸਟੇਟ ਸੰਵਿਧਾਨ, ਜਿਸ ਸਟੇਟ ਦਾ ਸੰਵਿਧਾਨ ਹੈ ਔਰ ਉਹਨਾਂ ਸੰਵਿਧਾਨ ਦੀਆਂ ਧਾਰਾਵਾਂ ਨੂੰ ਉਹ ਦਰਕਨਾਰ ਕਰਕੇ ਤੁਹਾਡੇ ਨੈਚੁਰਲ ਰਿਸੋਰਸ ਲੁੱਟ ਰਹੇ ਨੇ, ਤੁਹਾਡੀ ਬੋਲੀ, ਤੁਹਾਡਾ ਸੱਭਿਆਚਾਰ, ਤੁਹਾਡਾ ਧਰਮ, ਤੁਹਾਡੀਆਂ ਧਾਰਮਿਕ ਸੰਸਥਾਵਾਂ, ਤੁਹਾਡੀ ਜਿਹੜੀ ਧਾਰਮਿਕ ਸਿਆਸਤ ਉਹ ਲੁੱਟ ਰਹੇ ਨੇ ਜੀ। ਉਹ ਕਿਵੇਂ ਅਸੀਂ ਇਹ ਕਹਿ ਸਕਦੇ ਹਾਂ ਕਿ ਉਹਨਾਂ ਉਸ ਸੰਵਿਧਾਨ ਦੇ ਥੱਲੇ ਹੋ ਰਹੀਆਂ ਚੋਣਾਂ ਜਿਹੜੀਆਂ ਉਹ ਕਿਸੇ ਵੀ ਤਰੀਕੇ ਸਾਡੇ ਪੰਥ ਦਾ ਭਲਾ ਕਰਨਗੀਆਂ। ਸੋ ਗੱਠਜੋੜ ਕੋਈ ਵੀ ਬਣੇ, ਚਾਹੇ ਉਹ ਮਾਝੇ ਦੇ ਜਰਨੈਲ ਜਿਹੜੇ ਨੇ ਉਹ ਦੂਸਰੇ ਤੀਸਰਿਆਂ ਦੇ ਨਾਲ ਮਿਲ ਲੈਣ, ਚਾਹੇ ਉਹ, ਮੈਂ ਇਹ ਵੀ ਕਹੂੰਗਾ ਕਿ ਜੇ ਸਿਮਰਜੀਤ ਸਿੰਘ ਮਾਨ ਵੀ ਕਿਸੇ ਵੀ ਤਰੀਕੇ ਦੇ ਨਾਲ ਉਹ ਵੀ ਇਹ ਚਾਹੁੰਦੇ ਨੇ ਕਿ ਚੋਣਾਂ ਦੇ ਵਿੱਚ ਕਿਸੇ ਵੀ ਸੰਵਿਧਾਨ ਦੇ ਥੱਲੇ ਹੋ ਰਹੀਆਂ ਚੋਣਾਂ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਉਹ ਸਿੱਖਾਂ ਨੂੰ ਕੋਈ ਇਨਸਾਫ ਜਾਂ ਕੋਈ ਸਤਿਕਾਰ ਦਵਾ ਸਕਦੇ ਆ ਤੇ ਉਹ ਭੁੱਲ ਜਾਣ। ਸੋ ਇਹ ਹੁਣ ਜਿਹੜੇ ਬਾਦਲ ਨੇ, ਔਰ ਮੈਂ ਇਹ ਵੀ ਕਹਿਣਾ ਕਿ ਜਦੋਂ ਇਹਨਾਂ ਨੂੰ ਲੱਗਾ ਨਾ ਕਿ ਕਾਂਗਰਸ ਦੇ ਨਾਲ ਜੱਫੀ ਪਾ ਕੇ ਇਹਨਾਂ ਦੀ ਸਿਆਸਤ ਜਿਹੜੀ ਆ ਉਹ ਮੁੜ ਸੁਰਜੀਤ ਹੋ ਸਕਦੀ ਆ, ਤੇ ਇਹਨਾਂ ਨੇ ਉਹਨਾਂ ਦੇ ਨਾਲ ਜੱਫੀ ਪਾਉਣ ਤੋਂ ਵੀ ਇਨਕਾਰ ਨਹੀਂ ਕਰਨਾ। ਜੀ ਬਿਲਕੁਲ ਹਰਪ੍ਰੀਤ ਸਿੰਘ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਸਮਾਂ ਕੱਢਿਆ ਤੇ ਵਿਚਾਰਾਂ ਦੀ ਸਾਂਝ ਪਾਈ ਹੈ। ਇਜਾਜ਼ਤ ਨਹੀਂ ਦਿੰਦਾ ਸਮਾਂ ਹੋਰ ਗੱਲਬਾਤ ਨੂੰ ਅੱਗੇ ਵਧਾਈਏ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਰਾਬਤਾ ਕਾਇਮ ਰੱਖਾਂਗੇ। ਅੰਤ ਦੇ ਵਿੱਚ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਜਿਹੜੀ ਅੱਜ ਦੀ ਸਾਡੀ ਇਹ ਵਿਚਾਰ ਚਰਚਾ ਸੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਹਵਾਲੇ ਨਾਲ, ਪੋਲੀਟਿਕਸ ਦੇ ਹਵਾਲੇ ਨਾਲ ਜਾਂ ਭਾਜਪਾ ਤੇ ਅਕਾਲੀ ਦਲ ਦਾ ਜਿਹੜਾ ਗੱਠਜੋੜ ਹੈ, ਜਿਹਦੇ ਤੇ ਅੱਜ ਦੀ ਜਿਹੜੀ ਇਹ ਵਿਚਾਰ ਚਰਚਾ ਸੀ ਉਹ ਫੋਕਸਡ ਸੀ, ਇਸ ਬਾਬਤ ਕੋਈ ਨਵੀਂ ਡਿਵੈਲਪਮੈਂਟ ਹੁੰਦੀ ਹੈ ਜ਼ਰੂਰ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਵਾਂਗੇ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਜਾਂਦੇ ਜਾਂਦੇ ਜ਼ਰੂਰ ਬੇਨਤੀ ਕਰਦੇ ਹਾਂ ਕਿ ਇਸ ਪਲੇਟਫਾਰਮ ਨੂੰ ਅੱਗੇ ਤੋਰਨ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨ ਦੇ ਲਈ ਪਲੈਜ ਕਰ ਸਕਦੇ ਹੋ। ਚੈੱਕ ਰਾਹੀਂ ਡੋਨੇਸ਼ਨ ਭੇਜਣ ਦੇ ਲਈ ਤੁਸੀਂ TV84 ਦੇ ਨਾਂ ਦਾ ਚੈੱਕ ਬਣਾ ਕੇ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਫਿਰ ਦੱਸਦੇ ਹਾਂ www.tv84.tv। ਇਸੇ ਦੇ ਨਾਲ ਵਿਊਅਰਸ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ੍ਹ ਨੂੰ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।